ਤੇ ਜੇ ਖਬਰਾਂ ਵੱਲ ਚਲੀਏ ਰਸ਼ੀਆ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੁਛ ਕੁ ਦਿਨ ਪਹਿਲਾਂ ਇਦਾਂ ਦੀ ਸਿਚੁਏਸ਼ਨ ਬਣ ਗਈ ਸੀ ਕਿ ਰਸ਼ੀਆ ਟੁੱਟਣ ਕਿਨਾਰੇ ਹੋ ਗਿਆ ਸੀ। ਉਹਨਾਂ ਦਾ ਇੱਕ ਵੈਗਨਰ ਗਰੁੱਪ, ਮਿਲੀਸ਼ੀਆ ਗਰੁੱਪ ਜਿੱਦਾਂ ਸਰਕਾਰ ਨੇ ਬਣਾਇਆ ਆ, ਉਹਦਾ ਜਿਹੜਾ ਚੀਫ ਆ ਪ੍ਰਿਗੋਜ਼ਿਨ, ਉਸਨੇ ਉਸ ਟਾਈਮ ਦੇ ਉੱਤੇ ਆਪਣੇ ਜਿਹੜੇ ਹੋਰ ਫੌਜੀ ਆ ਉਹਨਾਂ ਦੇ ਨਾਲ ਸਾਥ ਕਰਕੇ ਕੋਸ਼ਿਸ਼ ਕੀਤੀ ਸੀ ਵੀ ਸ਼ਾਇਦ ਕਿਸੇ ਤਰ੍ਹਾਂ ਪੂਟਨ ਨੂੰ ਆਪਾਂ ਦੱਬ ਲਈਏ। ਪਰ ਉਹ 24 ਘੰਟਿਆਂ ਦੇ ਵਿੱਚ ਜੋ ਪੂਟਨ ਆ ਰਸ਼ੀਆ ਦਾ ਪ੍ਰੈਜ਼ੀਡੈਂਟ, ਉਸਨੇ ਆਪਣੇ ਕੰਟਰੋਲ 'ਚ ਲੈ ਲਿਆ। ਉਹ ਤੋਂ ਬਾਅਦ ਜੋ ਪ੍ਰਿਗੋਜ਼ਿਨ ਆ ਉਹ ਉੱਥੋਂ ਭੱਜ ਗਿਆ ਸੀ ਬੈਲਾਰੂਸ ਦੇ ਵਿੱਚ। ਉਹ ਹੁਣ ਖਬਰ ਆ ਰਹੀ ਆ ਇੱਕ ਵਾਰੀ ਫਿਰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੂਟਨ, ਜੋ ਮਰਸਨਰੀ ਲੀਡਰ ਹੈਗਾ ਪ੍ਰਿਗੋਜ਼ਿਨ, ਉਹਨੂੰ ਮਿਲੇ ਹੈਗੇ ਆ। 35 ਦੇ ਕਰੀਬ ਵੈਗਨਰ ਦੇ ਕਮਾਂਡਰਸ ਆ ਜੋ ਮਾਸਕੋ ਦੇ ਵਿੱਚ ਕ੍ਰੈਮਲਿਨ ਨੇ ਜਿਨ੍ਹਾਂ ਨੂੰ ਬੁਲਾਇਆ, ਕਿਉਂਕਿ ਰਸ਼ੀਆ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਪ੍ਰੈਸ਼ਰ ਆ। ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਲਸਟਰ ਬੰਬ ਅਨਾਉਂਸ ਕਰਤੇ ਵੀ ਆਪਾਂ ਯੂਕਰੇਨ ਨੂੰ ਦੇਣ ਜਾ ਰਹੇ ਆ, ਤੇ ਨਾਲ ਹੀ ਇਹ ਅਨਾਉਂਸ ਕਰਤਾ ਵੀ ਯੂਕਰੇਨ ਉਨਾ ਚਿਰ ਨਾਟੋ ਦੇ ਵਿੱਚ ਨਹੀਂ ਜੁਆਇਨ ਕਰ ਸਕਦਾ ਜਿੰਨਾ ਚਿਰ ਤੱਕ ਉੱਥੇ ਲੜਾਈ ਨਹੀਂ ਖਤਮ ਹੁੰਦੀ। ਸੋ ਇਹਦਾ ਮਤਲਬ ਇਹ ਆ ਵੀ ਬਹੁਤ ਜ਼ੋਰ ਦੇ ਨਾਲ ਹਥਿਆਰ ਦੇ ਰਹੇ ਅਮਰੀਕਾ ਵਾਲੇ ਤੇ ਰਸ਼ੀਆ ਨੂੰ ਕਿਸ ਤਰ੍ਹਾਂ ਜਿਹੜਾ ਆ ਦਬਾਇਆ ਜਾ ਸਕਦਾ ਹੈਗਾ ਆ। ਸੋ ਹੁਣ ਰਸ਼ੀਆ ਵਾਲਿਆਂ ਨੂੰ ਵੀ ਥੋੜੀ ਬਹੁਤੀ ਅਕਲ ਆਈ ਹੋਣੀ ਆ ਵੀ ਭਈ ਤੁਹਾਡੇ ਜਿਹੜੇ ਗਰੁੱਪ ਤੁਹਾਡੇ ਲਈ ਲੜ ਰਹੇ ਸੀ ਤੇ ਉਹ ਕਾਹਤੇ ਤੁਹਾਤੋਂ ਪਿੱਛੇ ਹੋਏ ਆ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਪੂਟਨ ਨੇ ਜੋ ਵੈਗਨਰ ਗਰੁੱਪ ਆ ਉਸ ਦੇ ਚੀਫ ਨੂੰ ਉੱਥੇ ਸੱਦਿਆ ਹੈਗਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਪੂਰੀ ਜੋ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਆ ਰਸ਼ੀਆ ਨੇ ਸ਼ੁਰੂ ਕੀਤੀ ਸੀ, ਉਹਦੀ ਜਿਹੜੀ ਆ ਐਨਾਲਿਸਿਸ ਕਰਨ ਜਾ ਰਹੇ ਹੈਗੇ ਆ। BBC ਦੇ ਮੁਤਾਬਕ ਪ੍ਰਿਗੋਜ਼ਿਨ ਇੱਕ ਪ੍ਰਾਈਵੇਟ ਜੈਟ ਦੇ ਰਾਹੀਂ ਬੈਲਾਰੂਸ ਗਿਆ ਸੀ ਜੂਨ ਮਹੀਨੇ 'ਚ, ਤੇ ਅੱਜ ਉਹ ਪੂਟਨ ਦੇ ਨਾਲ ਦੁਬਾਰਾ ਕੀ ਫਿਰ ਮਿਲਣ ਆਇਆ ਹੈਗਾ ਆ। ਤੇ ਬਹੁਤ ਸਾਰੇ ਉਹਨਾਂ ਦੇ ਡਿਫਰੈਂਸਿਸ ਵੀ ਚੱਲ ਰਹੇ ਸੀ ਮਿਲਟਰੀ ਦੇ ਵਿੱਚ, ਜੋ ਰਸ਼ੀਆ ਦੀ ਮਿਲਟਰੀ ਆ ਉਹਦੇ ਨਾਲ। ਤੇ ਜੋ ਪ੍ਰਿਗੋਜ਼ਿਨ ਆ ਉਹ ਕਹਿੰਦਾ ਵੀ ਮੈਨੂੰ ਜਿਹੜਾ ਸਾਥ ਨਹੀਂ ਦਿੱਤਾ ਹੈਗਾ, ਜੋ ਹਥਿਆਰ ਚਾਹੀਦੇ ਸੀ ਉਹ ਨਹੀਂ ਦਿੱਤੇ ਗਏ, ਕਿਉਂਕਿ ਉਹਨਾਂ ਦਾ ਵੀ ਬਹੁਤ ਸਾਰਾ ਜਾਨੀ ਨੁਕਸਾਨ ਆ ਜੋ ਯੂਕਰੇਨ ਦੀ ਲੜਾਈ ਹੋਈ ਆ ਉਹਦੇ ਵਿੱਚ ਹੋਇਆ ਹੈਗਾ। ਤੇ ਜੇ ਖਬਰਾਂ ਵੱਲ ਚਲੀਏ ਰਸ਼ੀਆ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੁਛ ਕੁ ਦਿਨ ਪਹਿਲਾਂ ਇਦਾਂ ਦੀ ਸਿਚੁਏਸ਼ਨ ਬਣ ਗਈ ਸੀ ਕਿ ਰਸ਼ੀਆ ਟੁੱਟਣ ਕਿਨਾਰੇ ਹੋ ਗਿਆ ਸੀ। ਉਹਨਾਂ ਦਾ ਇੱਕ ਵੈਗਨਰ ਗਰੁੱਪ, ਮਿਲੀਸ਼ੀਆ ਗਰੁੱਪ ਜਿੱਦਾਂ ਸਰਕਾਰ ਨੇ ਬਣਾਇਆ ਆ, ਉਹਦਾ ਜਿਹੜਾ ਚੀਫ ਆ ਪ੍ਰਿਗੋਜ਼ਿਨ, ਉਸਨੇ ਉਸ ਟਾਈਮ ਦੇ ਉੱਤੇ ਆਪਣੇ ਜਿਹੜੇ ਹੋਰ ਫੌਜੀ ਆ ਉਹਨਾਂ ਦੇ ਨਾਲ ਸਾਥ ਕਰਕੇ ਕੋਸ਼ਿਸ਼ ਕੀਤੀ ਸੀ ਵੀ ਸ਼ਾਇਦ ਕਿਸੇ ਤਰ੍ਹਾਂ ਪੂਟਨ ਨੂੰ ਆਪਾਂ ਦੱਬ ਲਈਏ। ਪਰ ਉਹ 24 ਘੰਟਿਆਂ ਦੇ ਵਿੱਚ ਜੋ ਪੂਟਨ ਆ ਰਸ਼ੀਆ ਦਾ ਪ੍ਰੈਜ਼ੀਡੈਂਟ, ਉਸਨੇ ਆਪਣੇ ਕੰਟਰੋਲ 'ਚ ਲੈ ਲਿਆ। ਉਹ ਤੋਂ ਬਾਅਦ ਜੋ ਪ੍ਰਿਗੋਜ਼ਿਨ ਆ ਉਹ ਉੱਥੋਂ ਭੱਜ ਗਿਆ ਸੀ ਬੈਲਾਰੂਸ ਦੇ ਵਿੱਚ। ਉਹ ਹੁਣ ਖਬਰ ਆ ਰਹੀ ਆ ਇੱਕ ਵਾਰੀ ਫਿਰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੂਟਨ, ਜੋ ਮਰਸਨਰੀ ਲੀਡਰ ਹੈਗਾ ਪ੍ਰਿਗੋਜ਼ਿਨ, ਉਹਨੂੰ ਮਿਲੇ ਹੈਗੇ ਆ। 35 ਦੇ ਕਰੀਬ ਵੈਗਨਰ ਦੇ ਕਮਾਂਡਰਸ ਆ ਜੋ ਮਾਸਕੋ ਦੇ ਵਿੱਚ ਕ੍ਰੈਮਲਿਨ ਨੇ ਜਿਨ੍ਹਾਂ ਨੂੰ ਬੁਲਾਇਆ, ਕਿਉਂਕਿ ਰਸ਼ੀਆ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਪ੍ਰੈਸ਼ਰ ਆ। ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਲਸਟਰ ਬੰਬ ਅਨਾਉਂਸ ਕਰਤੇ ਵੀ ਆਪਾਂ ਯੂਕਰੇਨ ਨੂੰ ਦੇਣ ਜਾ ਰਹੇ ਆ, ਤੇ ਨਾਲ ਹੀ ਇਹ ਅਨਾਉਂਸ ਕਰਤਾ ਵੀ ਯੂਕਰੇਨ ਉਨਾ ਚਿਰ ਨਾਟੋ ਦੇ ਵਿੱਚ ਨਹੀਂ ਜੁਆਇਨ ਕਰ ਸਕਦਾ ਜਿੰਨਾ ਚਿਰ ਤੱਕ ਉੱਥੇ ਲੜਾਈ ਨਹੀਂ ਖਤਮ ਹੁੰਦੀ। ਸੋ ਇਹਦਾ ਮਤਲਬ ਇਹ ਆ ਵੀ ਬਹੁਤ ਜ਼ੋਰ ਦੇ ਨਾਲ ਹਥਿਆਰ ਦੇ ਰਹੇ ਅਮਰੀਕਾ ਵਾਲੇ ਤੇ ਰਸ਼ੀਆ ਨੂੰ ਕਿਸ ਤਰ੍ਹਾਂ ਜਿਹੜਾ ਆ ਦਬਾਇਆ ਜਾ ਸਕਦਾ ਹੈਗਾ ਆ। ਸੋ ਹੁਣ ਰਸ਼ੀਆ ਵਾਲਿਆਂ ਨੂੰ ਵੀ ਥੋੜੀ ਬਹੁਤੀ ਅਕਲ ਆਈ ਹੋਣੀ ਆ ਵੀ ਭਈ ਤੁਹਾਡੇ ਜਿਹੜੇ ਗਰੁੱਪ ਤੁਹਾਡੇ ਲਈ ਲੜ ਰਹੇ ਸੀ ਤੇ ਉਹ ਕਾਹਤੇ ਤੁਹਾਤੋਂ ਪਿੱਛੇ ਹੋਏ ਆ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਪੂਟਨ ਨੇ ਜੋ ਵੈਗਨਰ ਗਰੁੱਪ ਆ ਉਸ ਦੇ ਚੀਫ ਨੂੰ ਉੱਥੇ ਸੱਦਿਆ ਹੈਗਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਪੂਰੀ ਜੋ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਆ ਰਸ਼ੀਆ ਨੇ ਸ਼ੁਰੂ ਕੀਤੀ ਸੀ, ਉਹਦੀ ਜਿਹੜੀ ਆ ਐਨਾਲਿਸਿਸ ਕਰਨ ਜਾ ਰਹੇ ਹੈਗੇ ਆ। BBC ਦੇ ਮੁਤਾਬਕ ਪ੍ਰਿਗੋਜ਼ਿਨ ਇੱਕ ਪ੍ਰਾਈਵੇਟ ਜੈਟ ਦੇ ਰਾਹੀਂ ਬੈਲਾਰੂਸ ਗਿਆ ਸੀ ਜੂਨ ਮਹੀਨੇ 'ਚ, ਤੇ ਅੱਜ ਉਹ ਪੂਟਨ ਦੇ ਨਾਲ ਦੁਬਾਰਾ ਕੀ ਫਿਰ ਮਿਲਣ ਆਇਆ ਹੈਗਾ ਆ। ਤੇ ਬਹੁਤ ਸਾਰੇ ਉਹਨਾਂ ਦੇ ਡਿਫਰੈਂਸਿਸ ਵੀ ਚੱਲ ਰਹੇ ਸੀ ਮਿਲਟਰੀ ਦੇ ਵਿੱਚ, ਜੋ ਰਸ਼ੀਆ ਦੀ ਮਿਲਟਰੀ ਆ ਉਹਦੇ ਨਾਲ। ਤੇ ਜੋ ਪ੍ਰਿਗੋਜ਼ਿਨ ਆ ਉਹ ਕਹਿੰਦਾ ਵੀ ਮੈਨੂੰ ਜਿਹੜਾ ਸਾਥ ਨਹੀਂ ਦਿੱਤਾ ਹੈਗਾ, ਜੋ ਹਥਿਆਰ ਚਾਹੀਦੇ ਸੀ ਉਹ ਨਹੀਂ ਦਿੱਤੇ ਗਏ, ਕਿਉਂਕਿ ਉਹਨਾਂ ਦਾ ਵੀ ਬਹੁਤ ਸਾਰਾ ਜਾਨੀ ਨੁਕਸਾਨ ਆ ਜੋ ਯੂਕਰੇਨ ਦੀ ਲੜਾਈ ਹੋਈ ਆ ਉਹਦੇ ਵਿੱਚ ਹੋਇਆ ਹੈਗਾ।